ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 20 ਅਪ੍ਰੈਲ 2015 7 ਵਿਸਾਖ ਨਾਨਕ ਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ ਤੇ ਤੁਸੀਂ ਕੀ ਕੀਤਾ। ਦੇਖੋ, ਜਿਵੇਂ ਕਾਫੀ ਐਡਵਰਟਾਈਜ਼ ਵੀ ਇਹ ਹੋਇਆ ਸੀ ਸਾਡੇ ਟੀਵੀ 84 ਨਿਊਜ਼ ਤੇ ਵੀ ਗਲੈਨ ਰੌਕ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਜਸਜੀਤ ਸਿੰਘ ਹੁੰਦਲ ਆਏ ਸਨ ਕਿ ਇਸ ਐਤਵਾਰ ਨੂੰ ਗੁਰਦੁਆਰਾ ਸਾਹਿਬ ਗਲੈਨ ਰੌਕ ਦੀ 40ਵੀਂ ਐਨੀਵਰਸਰੀ ਸੀ, 40th ਐਨੀਵਰਸਰੀ ਜੀ। 40 ਸਾਲ ਪਹਿਲਾਂ ਇਸ ਗੁਰਦੁਆਰਾ ਸਾਹਿਬ ਦੀ ਸ਼ੁਰੂਆਤ ਹੋਈ। ਉਸ ਦੇ ਨਾਲ ਹੀ ਉਹਨਾਂ ਨੇ ਖਾਲਸਾ ਸਾਜਨਾ ਦਿਵਸ ਸਮਾਗਮ ਵੀ ਉਸ ਦੇ ਨਾਲ ਰੱਖਿਆ ਹੋਇਆ ਸੀ ਔਰ ਇਸ ਦਿਨ ਨੂੰ ਸਮਰਪਿਤ ਅੰਮ੍ਰਿਤ ਸੰਚਾਰ ਵੀ ਸੀ ਔਰ ਖ਼ਾਸ ਤੌਰ 'ਤੇ ਜਿਹੜਾ ਖਾਲਸਾ ਸਕੂਲ ਜਿਹੜਾ ਗੁਰਦੁਆਰਾ ਸਾਹਿਬ ਦੇ ਨਾਲ ਚੱਲਦਾ ਹੈ ਜੀ, ਉਹਨਾਂ ਬੱਚਿਆਂ ਦੀ ਪਰਫੋਰਮੈਂਸ ਵੀ ਪਹਿਲਾਂ ਸਵੇਰੇ ਗੁਰਦੁਆਰਾ ਸਾਹਿਬ ਦੇ ਸਰਾਊਂਡਿੰਗ 'ਚ ਇੱਕ ਨਗਰ ਕੀਰਤਨ ਦੇ ਰੂਪ 'ਚ ਔਰ ਫਿਰ ਸਮੁੱਚੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਗੱਤਕੇ ਦੇ ਰੂਪ 'ਚ ਔਰ ਦੀਵਾਨ 'ਚ ਵੀ ਪਹਿਲੇ ਅੱਧਾ ਪੌਣਾ ਘੰਟਾ ਜਿਹੜੀ ਹੈ ਉਹਨਾਂ ਦੀ ਪ੍ਰੈਜੈਂਟੇਸ਼ਨ ਕੀਰਤਨ ਰਾਹੀਂ, ਸਪੀਚਿਸ ਰਾਹੀਂ ਔਰ ਹੋਰ ਅਵੇਅਰਨੈਸ ਦੇ ਜਿਹੜੇ ਨੇ ਉਹਨਾਂ ਨੇ ਬੱਚਿਆਂ ਨੇ ਛੋਟੇ ਜਿਹੜੇ ਨੇ ਆਪਣੇ ਕਾਮੈਂਟ ਕੀਤੇ ਜੀ। ਔਰ ਇਹ ਪ੍ਰੋਗਰਾਮ ਜਿਹੜਾ ਇਸ ਨਾਲ ਉਹਨਾਂ ਨੇ ਇੱਕ ਸੈਮੀਨਾਰ ਟਾਈਪ ਫਾਰਮੈਟ ਵੀ ਰੱਖਣ ਦੀ ਕੋਸ਼ਿਸ਼ ਕੀਤੀ ਸੀ। ਹਾਲਾਂ ਖੁੱਲ੍ਹੇ ਦੀਵਾਨ ਦੇ ਵਿੱਚ ਤਾਂ ਸੈਮੀਨਾਰ ਤਾਂ ਤੁਸੀਂ ਉਹਨੂੰ ਨਹੀਂ ਕਹਿ ਸਕਦੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇੱਕ ਆਪਣਾ ਅਦਬ ਅਦਾਬ ਹੁੰਦਾ ਜੀ ਔਰ ਉਹਨਾਂ ਦਾ ਮਕਸਦ ਸੀ ਕਿ ਖਾਸ ਤੌਰ 'ਤੇ ਜਿਹੜੀ ਕਿਸੇ ਵੀ ਕੌਮ ਦੀ ਆਪਣੀ ਆਜ਼ਾਦੀ ਦੀ ਮੰਜ਼ਿਲ ਤੱਕ ਪਹੁੰਚਣ ਦੇ ਲਈ 3 ਪਿੱਲਰ ਹੁੰਦੇ ਨੇ, ਜਿਸ ਦੇ ਵਿੱਚ ਮੁੱਢਲਾ ਪਾਰਟ ਜਿਹੜਾ ਉਹ ਐਜੂਕੇਸ਼ਨਲ ਹੈ ਔਰ ਫਿਰ ਉਸ ਦੇ ਨਾਲ ਜੁੜਿਆ ਹੋਇਆ ਕਿ ਕਿਵੇਂ ਤੁਹਾਡੀਆਂ ਕਿਹੜੀਆਂ ਪਰੰਪਰਾਵਾਂ, ਕਿਹੜੀਆਂ ਗੱਲਾਂ ਤੁਹਾਨੂੰ ਵੱਖਰੇਪਨ ਵੱਲ ਲਿਜਾਂਦੀਆਂ ਜੇ ਤੁਸੀਂ ਆਪਣੀ ਆਜ਼ਾਦੀ ਲਈ ਲੜਦੇ ਹੋ ਔਰ ਫਿਰ ਉਸ ਦੇ ਲਈ ਸੰਘਰਸ਼ ਜੀ, ਜਿਹੜਾ ਸ਼ਾਂਤਮਈ ਵੀ ਜਾਂ ਹਥਿਆਰਬੰਦ ਉਸ ਦਾ ਅਲਟੀਮੇਟ। ਸੋ ਉਹਦੇ ਲਈ ਉਹਨਾਂ ਨੇ 3 ਸਪੀਕਰਸ ਜਿਨ੍ਹਾਂ ਨੂੰ ਇਨਵਾਈਟ ਕੀਤਾ ਸੀ। ਉਹਨਾਂ ਦੇ ਵਿੱਚ ਹਰਿੰਦਰ ਸਿੰਘ ਜਿਹੜੇ ਕਿ ਸਿੱਖਰੀ ਸੰਸਥਾ ਚਲਾਉਂਦੇ ਨੇ ਔਰ ਥਾਂ ਥਾਂ 'ਤੇ ਜਾ ਕੇ ਔਰ ਖ਼ਾਸ ਤੌਰ 'ਤੇ ਸਕੂਲਾਂ ਦੇ ਵਿੱਚ ਜਿਹੜਾ ਸਿੱਖ ਇਤਿਹਾਸ ਜਾਂ ਪੰਜਾਬੀ ਜ਼ੁਬਾਨ ਨਾਲ ਸੰਬੰਧਿਤ ਸਿਲੇਬਸ ਹੈ ਸਟੈਂਡਰਡ, ਉਹਨੂੰ ਬਣਾਉਣ 'ਚ ਉਹਨਾਂ ਨੇ ਕਾਫੀ ਮਿਹਨਤ ਕੀਤੀ ਹੈ। ਇੱਕ ਅੱਛੇ ਪਬਲਿਕ ਸਪੀਕਰ ਵੀ ਨੇ ਔਰ ਸਰ ਪਾਲ ਸਿੰਘ ਪੁਰੇਵਾਲ ਜਿਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਪੰਥ ਦੀ ਝੋਲੀ ਪਾਇਆ, ਉਹ ਵਿਸ਼ੇਸ਼ ਤੌਰ 'ਤੇ ਐਡਮਿੰਟਨ ਕੈਨੇਡਾ ਤੋਂ ਫਲਾਈ ਕਰਕੇ ਪਹੁੰਚੇ ਹੋਏ ਸਨ ਔਰ ਮੈਨੂੰ ਵੀ ਉਹਨਾਂ ਨੇ ਬੋਲਣ ਦੇ ਲਈ ਜਿਹੜਾ ਇਨਵਾਈਟ ਕੀਤਾ ਸੀ। ਖ਼ਾਸ ਤੌਰ 'ਤੇ ਸਾਡੇ ਸੰਘਰਸ਼ ਦਾ ਪੱਖ ਜਿਹੜਾ ਸਿੱਖ ਇਤਿਹਾਸ ਦੇ ਪਰਿਪੇਖ ਦੇ ਵਿੱਚ ਬੀਤੇ ਦੇ 5.5 ਸਦੀਆਂ ਦੇ ਔਰ ਅੱਜ ਖਾਲਿਸਤਾਨ ਦੇ ਸੰਘਰਸ਼ ਦੇ ਮੁੱਦੇ 'ਤੇ ਅਸੀਂ ਕਿੱਥੇ ਖੜ੍ਹੇ। ਸੋ ਦੀਵਾਨ ਬੇਸ਼ੱਕ ਲੰਬਾ ਸੀ, ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ ਆਲਮੋਸਟ 5 ਵਜੇ ਤੱਕ ਚੱਲਿਆ, ਪਰ ਜਿੰਨਾ ਕੁ ਉਤਸ਼ਾਹ ਸੀ ਸੰਗਤ ਅਖੀਰ ਤੱਕ ਮੌਜੂਦ ਰਹੀ ਔਰ ਇਹ ਇਕੱਲੀ ਗਲੈਨ ਰੌਕ ਦੀ ਗੈਦਰਿੰਗ ਨਹੀਂ ਸੀ। ਆਲਮੋਸਟ ਈਵਨ ਫਿਲਾਡੈਲਫੀਆ, ਪੈਨਸਿਲਵੇਨੀਆ, ਨਿਊ ਜਰਸੀ ਦੇ ਦੂਸਰੇ ਗੁਰਦੁਆਰਾ ਸਾਹਿਬਾਨ 'ਚੋਂ ਵੀ ਜਿਹੜੇ ਨੁਮਾਇੰਦੇ ਨੇ ਉਹ ਪਹੁੰਚੇ ਹੋਏ ਸਨ ਜੀ। ਔਰ ਇਸ ਪ੍ਰੋਗਰਾਮ ਨੂੰ ਸਾਡੀ ਟੀਵੀ 84 ਦੀ ਫੁੱਲ ਟੀਮ ਨੇ ਕਵਰ ਕੀਤਾ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਉਸ ਪ੍ਰੋਗਰਾਮ ਨੂੰ ਜਿਹੜਾ ਹੈ ਉਹ ਦਰਸ਼ਕਾਂ ਦੇ ਨਾਲ ਜਿਹੜਾ ਉਹ ਸਾਂਝਾ ਵੀ ਕਰਾਂਗੇ। ਸੋ ਕੁੱਲ ਮਿਲਾ ਕੇ ਇੱਕ ਉਤਸ਼ਾਹ ਦਾ ਮਾਹੌਲ ਸੀ ਔਰ ਖ਼ਾਸ ਤੌਰ ਤੇ ਜਦੋਂ ਤੁਸੀਂ ਬੱਚਿਆਂ ਦੇ ਹਵਾਲੇ ਨਾਲ ਦੇਖਦੇ ਹੋ ਤਾਂ ਫਿਰ ਉਹਨਾਂ ਟੀਚਰਸ ਨੂੰ, ਉਹਨਾਂ ਪੇਰੈਂਟਸ ਨੂੰ, ਉਹਨਾਂ ਵਲੰਟੀਅਰਸ ਨੂੰ ਮੈਂ ਜਿਹੜਾ ਜ਼ਰੂਰ ਮੁਬਾਰਕਬਾਦ ਦਿਆਂਗਾ ਜਿਨ੍ਹਾਂ ਦਾ, ਕਿਉਂਕਿ ਬਹੁਤ ਵਾਰ ਜਿਹੜੀ ਅਸੀਂ 10, 15, 20 ਮਿੰਟ ਦੀ ਪਰਫੋਰਮੈਂਸ ਦੇਖਦੇ ਹਾਂ ਉਸ ਦੇ ਪਿੱਛੇ ਕਿੰਨੇ ਘੰਟੇ, ਕਿੰਨੇ ਦਿਨ, ਕਿੰਨੀਆਂ ਰਾਤਾਂ ਦੀ ਮਿਹਨਤ ਹੁੰਦੀ ਹੈ ਜਿਹਦੇ 'ਚ ਤੁਸੀਂ ਤਿਆਰੀ ਕਰਵਾਉਂਦੇ ਹੋ ਜੀ। ਔਰ ਜਦੋਂ ਅਸੀਂ ਦੇਖਦੇ ਹਾਂ ਕਿ ਬੱਚੇ ਤੋਤਲੀਆਂ ਜ਼ਬਾਨਾਂ 'ਚ ਆਪਣੀ ਗੱਲ ਕਹਿੰਦੇ ਨੇ, ਸੋ ਪੇਰੈਂਟਸ ਵੀ ਕਿਵੇਂ ਆਪਣੇ ਸਕੈਜੂਲ 'ਚੋਂ ਟਾਈਮ ਕੱਢਦੇ ਨੇ ਬੱਚਿਆਂ ਨੂੰ ਟਾਈਮ ਸਿਰ ਸਕੂਲ ਛੱਡਣਾ, ਲਿਆ ਕੇ ਗੁਰਦੁਆਰਾ ਸਾਹਿਬ ਦੇ ਚੁੱਕਣਾ, ਉਹਨਾਂ ਦੇ ਵਿੱਚ ਉਤਸ਼ਾਹ ਵੀ ਬਣਾਈ ਰੱਖਣਾ ਔਰ ਫਿਰ ਬੱਚੇ ਜਿਹੜੇ ਖ਼ਾਸ ਤੌਰ 'ਤੇ ਵੀਕਐਂਡ 'ਤੇ ਮੋਰ ਰਿਲੈਕਸ ਟਾਈਮ ਚਾਹੁੰਦੇ ਨੇ ਉਹਨਾਂ ਨੂੰ ਤੁਸੀਂ ਕਿਵੇਂ ਪ੍ਰੇਰ ਕੇ ਲਿਆਉਂਦੇ ਹੋ। ਸੋ ਮੈਂ ਸਮਝਦਾ ਵੀ ਇਹ ਵੀ ਇੱਕ ਬੜੀ ਜਿਹੜੀ ਹੈ ਖ਼ਾਸ ਤੌਰ 'ਤੇ ਪੋਜ਼ੀਟਿਵ ਗੱਲ ਹੈ ਵੀ ਪੇਰੈਂਟਸ ਇਹ ਸਮਝਦੇ ਨੇ
ਕਿ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ, ਆਪਣੇ ਵਿਰਸੇ ਨਾਲ, ਆਪਣੀ ਜ਼ਬਾਨ ਨਾਲ ਜੋੜਨਾ ਬੜਾ ਇੰਪੋਰਟੈਂਟ ਹੈ ਜੀ। ਸੋ ਕੁੱਲ ਮਿਲਾ ਕੇ ਜਿਵੇਂ ਹੁੰਦਾ ਹੈ ਵੀ ਇਸ ਕਿਸਮ ਦੇ ਸਮਾਗਮ ਤੋਂ ਬਾਅਦ ਤੁਸੀਂ ਜ਼ਿਆਦਾ ਉਤਸ਼ਾਹ ਨਾਲ ਆਉਂਦੇ ਹੋ, ਕਿਉਂਕਿ ਜਿੱਥੇ ਵੀ ਅਸੀਂ ਜਾਂਦੇ ਹਾਂ TV 84 ਦੀ ਚਰਚਾ ਹੁੰਦੀ ਹੈ ਜੀ। ਔਰ ਇਹੀ ਨਹੀਂ, ਸਾਡੇ ਦੂਸਰੇ ਵੀ ਜਿਹੜੇ ਟੀਮ ਮੈਂਬਰਸ ਨੇ ਉਹਨਾਂ ਨੂੰ ਵੀ ਆ ਕੇ ਜਿਨ੍ਹਾਂ ਨੇ ਦੇਖਿਆ ਜਾਂ ਰੈਗੂਲਰਲੀ ਦੇਖਦੇ ਨੇ ਜਾਂ ਇਸ ਨੂੰ ਐਡਮਾਇਰ ਕਰਦੇ ਨੇ, ਕੋਈ ਫੇਸਬੁੱਕ ਤੇ ਦੇਖਦਾ ਹੈ, ਕੋਈ ਡਾਇਰੈਕਟ ਦੇਖਦਾ, ਸੋ ਸਾਡੇ ਲਈ ਵੀ ਇਹ ਇੱਕ ਜਿਹਨੂੰ ਕਹਿੰਦਾ ਚਾਰਜਿੰਗ ਆਫ ਦਾ ਬੈਟਰੀਜ਼ ਜੀ ਹੁੰਦਾ ਹੈ। ਸੋ ਇਹ ਸਾਡੀ ਮੇਨ ਕਾਰਗੁਜ਼ਾਰੀ ਸੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਸਿਆਸੀ ਮੁੱਦਾ। ਅੱਜ ਦੇ ਇਸ ਸੈਗਮੈਂਟ ਦੇ ਲਈ 2 ਇਸ਼ੂ ਜਿਹੜੇ ਮੈਨੂੰ ਅਹਿਮੀਅਤ ਵਾਲੇ ਲੱਗੇ, ਕਿਉਂਕਿ ਬਹੁਤ ਵਾਰੀ ਅਸੀਂ ਬਹੁਤ ਸਾਰੇ ਇਸ਼ੂ ਜ਼ੀਰੋ ਡਾਊਨ ਕਰਦੇ ਹਾਂ ਜੀ, ਪਰ ਇਸ ਟੇਬਲ ਤੱਕ ਪਹੁੰਚਦੇ ਹਾਂ ਤੱਕ ਫਿਰ ਕਈਆਂ ਦੀ ਪ੍ਰੂਨਿੰਗ ਹੋ ਜਾਂਦੀ ਹੈ। ਮੋਦੀ ਦਾ ਔਰ ਅੱਜ ਹੀ ਜਿਹੜਾ ਇੱਕ ਟਵਿੱਟਰ ਸਾਨੂੰ ਆਇਆ, ਕਿਸੇ ਨੇ ਬੜਾ ਅੱਛਾ ਕਮੈਂਟ ਕੀਤਾ ਸੀ ਉਸ ਦੇ ਉੱਤੇ। ਉਹਨੇ ਪਿਛਲੇ ਦਿਨਾਂ 'ਚ ਮੋਦੀ ਨੇ ਕਿਹਾ ਕਿ ਵੀ ਇਹ ਮੇਰੀ ਸਰਕਾਰ ਕਿਸਾਨਾਂ ਦੀ ਦੋਸਤ ਸਰਕਾਰ ਹੈ, ਵੀ ਆਰ ਫਾਰਮਰ ਫਰੈਂਡਲੀ ਗਵਰਨਮੈਂਟ ਜੀ। ਤੇ ਉਹਦੇ ਤੇ ਕਿਸੇ ਨੇ ਉਸ ਕਮੈਂਟ ਨੂੰ ਦੇ ਕੇ ਕੋਟ ਅਨਕੋਟ ਉੱਤੇ ਲਿਖਿਆ ਸੀ ਕਿ ਜੋਕ ਆਫ ਦਾ ਸੈਂਚੁਰੀ, ਜੀ ਜੀ, ਕਿ ਇਹ ਸਦੀ ਦਾ ਸਭ ਤੋਂ ਵੱਡਾ ਮਜ਼ਾਕ। ਔਰ ਮੈਂ ਸਮਝਦਾ ਵੀ ਇਹ ਗੱਲ ਗਲਤ ਨਹੀਂ ਹੈ, ਕਿਉਂਕਿ ਇੱਕ ਪਾਸੇ ਜਿੱਥੇ ਇਹ ਸਟੇਟਮੈਂਟ ਉਹਦੀ ਕੈਰੀ ਹੋ ਰਹੀ ਸੀ ਉੱਥੇ ਹੀ ਸਾਰੇ ਹੀ ਆਲਮੋਸਟ ਮੀਡੀਆ ਨੇ ਜਿਹੜੀ ਸਟੋਰੀ ਕੈਰੀ ਕੀਤੀ ਹੈ। ਮੈਂ ਕਿਉਂਕਿ ਜ਼ਿਆਦਾ ਉਸ ਸਾਡੇ ਰੀਜਨ ਦਾ ਜਿਹੜਾ ਨਾਰਥ ਦਾ ਅਖਬਾਰ ਹੈ ਟ੍ਰਿਬਿਊਨ ਨੂੰ ਕੋਟ ਕਰਦੇ, ਹਾਲਾਂਕਿ ਬਹੁਤ ਵਾਰੀ ਇੰਡੀਅਨ ਐਕਸਪ੍ਰੈਸ ਜਾਂ ਹਿੰਦੁਸਤਾਨ ਟਾਈਮ 'ਚ ਮੋਰ ਡੀਟੇਲ ਹੁੰਦੀ ਹੈ, ਪਰ ਇਹ ਹੁੰਦਾ ਵੀ ਤੁਸੀਂ ਜਿਸ ਨੂੰ ਯੂਜ਼ ਟੂ ਹੁੰਦੇ ਹੋ। ਔਰ ਉਹਦੇ 'ਚ ਨਾਲ ਹੀ ਇੱਕ ਪਾਸੇ ਉਹਦੀ ਫਾਰਮਰ ਫਰੈਂਡਲੀ ਗਵਰਨਮੈਂਟ ਵਾਲੀ ਟਿੱਪਣੀ ਲੱਗੀ ਹੋਈ ਹੈ ਤੇ ਖਬਰ ਹੈ 601 ਫਾਰਮਰ ਸੁਸਾਈਡਸ ਇਨ ਮਹਾਰਾਸ਼ਟਰ ਇਨ ਜਸਟ 3 months ਜੀ, ਕਿ 3 ਮਹੀਨਿਆਂ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ, ਜਿੱਥੇ ਕਿ BJP ਦੀ ਸਰਕਾਰ ਹੈ। ਇੱਕ ਤਾਂ ਹੁੰਦਾ ਹੈ ਕਿ ਜੀ ਸੈਂਟਰ ਚੋਕ ਹੈ ਜੀ ਸਾਡੀ ਹੈ, ਸਟੇਟ ਤਾਂ ਸਾਡਾ ਕੋਈ ਲਾਗਾ ਦੇਗਾ ਨਹੀਂ ਹੈ ਜਾਂ ਲੈਣਾ ਦੇਣਾ ਨਹੀਂ। ਔਰ ਇਹ ਜਿਹੜੀ ਫਿਗਰ ਹੈ 3 ਮਹੀਨੇ ਦੇ ਵਿੱਚ 601 ਫਾਰਮਰ ਜਿਹੜੇ ਰਿਪੋਰਟਡ ਹੋਣਗੇ, ਕਿੰਨੇ ਨੇ ਜਿਨ੍ਹਾਂ ਨੂੰ ਕੋਈ ਰਿਪੋਰਟ ਹੀ ਨਹੀਂ ਕਰਦਾ। ਔਰ ਇਹ 7 ਜਿਹੜੀਆਂ ਮੌਤਾਂ ਨੇ ਇੱਕ ਦਿਨ 'ਚ ਬਣਦੀਆਂ ਹੁਣ। ਔਰ ਇਹਦੀ ਖਬਰ ਦਾ ਥੋੜਾ ਮੈਂ ਵੇਰਵਾ ਵੀ ਡਿਸਕਸ ਕਰ ਲਾਂ ਜੀ। ਮੁੰਬਈ ਡੇਟਲਾਈਨ ਦੀ ਖਬਰ ਹੈ as many as 601 farmers have killed themselves in Maharashtra in the 3-month span between January and March this year। January और March मोदी दी गवर्नमेंट सेंटर महाराष्ट्र च BJP दी सरकार। This works out to a chilling statistics of almost 7 farmer suicides every day according to state government's own figures। इनू कोई ਵਿਰੋਧੀ ਧਿਰ ਨੇ ਕੋਟ ਨਹੀਂ ਕੀਤਾ, ਸਟੇਟ ਗਵਰਨਮੈਂਟ ਦੀਆਂ ਆਪਣੀਆਂ ਫਿਗਰਸ ਨੇ ਜੀ। In 2014 the state had reported 1981 farmer suicides। 2014 ਚ 1981 ਲਗਭਗ 2000 ਕਿਸਾਨਾਂ ਨੇ, ਇੱਕ ਸਟੇਟ ਦੀ ਗੱਲ ਹੈ, ਬਾਕੀ ਭਾਰਤ 'ਚ ਕੀ ਹੁੰਦਾ ਸੁਸਾਈਡ ਕੀਤਾ ਸੀ। In just 3 months this year it has reached 30% of that figure। ਕਿ ਪਿਛਲੇ ਸਾਲ ਜਿੰਨੇ ਸਾਰੇ ਸਾਲ 'ਚ ਮਰੇ ਸੀ ਲਗਭਗ 2000, ਹੁਣ 3 ਮਹੀਨਿਆਂ ਦੇ ਵਿੱਚ ਹੀ ਲਗਭਗ 30% ਦਾ ਜਿਹੜੀ ਹੈ ਉਹਦੇ ਤੱਕ ਪਹੁੰਚ ਹੋ ਗਈ। ਦਿਸ ਡਿਸਪਾਈਟ ਦ ਸਟੇਟ ਗਵਰਨਮੈਂਟਸ ਕਲੇਮ ਦੈਟ ਹਾਲਟਿੰਗ ਫਾਰਮਰ ਸੁਸਾਈਡਸ ਇਜ਼ ਇਟਸ ਟਾਪ ਪ੍ਰਾਇੋਰਟੀ। ਸਟੇਟ ਗਵਰਨਮੈਂਟ ਦਾਅਵਾ ਕਰ ਰਹੀ ਹੈ ਕਿ ਜੀ ਸਾਡੀ ਤਾਂ ਮੁੱਖ ਪ੍ਰਾਇੋਰਟੀ ਹੈ ਕਿ ਵੀ ਅਸੀਂ ਇਹ ਫਾਰਮਰ ਸੁਸਾਈਡ ਰੋਕਣੇ ਨੇ। ਦ ਸੁਸਾਈਡ ਰੇਟ ਹੈਡ ਆਲਰੇਡੀ ਸਟਾਰਟਡ ਕਲਾਈਮਿੰਗ ਵਿਦ ਦ ਔਨਸੈਟ ਆਫ ਦ ਡਰਾਟ ਲਾਸਟ ਈਅਰ। ਕਿ ਪਿਛਲੇ ਸਾਲ ਤੋਂ ਸੁੱਕਾ ਪਿਆ, ਡਰਾਟ ਹੈ, ਔੜ ਲੱਗੀ ਹੋਈ ਹੈ, ਇਹ ਹੋਰ ਵੀ ਵੱਧ ਗਿਆ। ਦ ਅਨਸੀਜ਼ਨ ਰੇਨ ਵਿਚ ਇੰਪੈਕਟਡ ਏ ਵਾਈਟ ਐਕਸਪੈਂਸ ਆਫ ਕ੍ਰੌਪਸ ਐਂਡ ਕੰਟੀਨਿਊਜ਼ ਟੂ ਪਾਊਂਡ ਦ ਸਟੇਟ ਹੈਜ਼ ਮੇਡ ਥਿੰਗਸ ਵਰਸਟ। ਕਿ ਜਿਹੜੀ ਲਗਾਤਾਰਤਾ ਨਾਲ ਅਨਸਰਟਨ ਰੇਨ ਹੈ, ਅਨਸੀਜ਼ਨਲ, ਇਹ ਅੱਗੋਂ ਨੁਕਸਾਨ ਕਰ ਰਹੀ ਹੈ। ਦ ਕਾਟਨ ਬੈਲਟ ਆਫ ਵਿਦਰਭਾ ਫਰੋਮ ਵੇਅਰ ਚੀਫ ਮਿਨਿਸਟਰ ਦੇਵੇਂਦਰ ਫਡਨਵੀਸ ਹੇਲਸ ਕੰਟੀਨਿਊਜ਼ ਟੂ ਰਿਪੋਰਟ ਦ ਹਾਈਐਸਟ ਨੰਬਰ ਆਫ ਕੇਸਿਸ ਦਾ ਡਾਟਾ ਸ਼ੋ। ਹੁਣ ਮਰਨ ਵਾਲਿਆਂ 'ਚ ਵੀ ਸਭ ਤੋਂ ਜ਼ਿਆਦਾ ਮਹਾਰਾਸ਼ਟਰ ਦੇ ਕੁਛ ਰੀਜਨ ਨੇ, ਇੱਕ ਵਿਦਰਭਾ ਰੀਜਨ ਹੈ ਜਿੱਥੇ ਕਿ ਬਹੁਤ ਜ਼ਿਆਦਾ ਸੁਸਾਈਡ ਹੁੰਦੇ ਨੇ। ਔਰ ਉੱਥੋਂ ਦਾ ਹੀ ਚੀਫ ਮਿਨਿਸਟਰ ਹੈ ਜਿਹੜਾ ਫਡਨਵੀਸ ਹੁਣ ਚੀਫ ਮਿਨਿਸਟਰ ਬਣਿਆ ਮਹਾਰਾਸ਼ਟਰ ਦਾ, ਉਹ ਵਿਦਰਭਾ ਰੀਜਨ ਦਾ ਹੈ। ਔਰ ਇੱਥੇ ਜਿਹੜਾ ਹਾਈਐਸਟ ਨੰਬਰ ਆਫ ਕੇਸਿਸ ਨੇ, ਮੋਰ ਦੈਨ ਹਾਫ ਦਾ ਸੁਸਾਈਡਸ ਬਿਟਵੀਨ ਜਨਵਰੀ ਐਂਡ ਮਾਰਚ 319 ਇਨ ਆਲ ਵਰ ਫਰੋਮ ਵਿਦਰਭਾ। ਜਿੱਥੋਂ ਦਾ ਮੁੱਖ ਮੰਤਰੀ ਹੈ
ਅੱਧੇ ਸੁਸਾਈਡ ਜਿਹੜੇ ਨੇ ਉਸ ਖਿੱਤੇ ਦੇ ਨੇ। ਦ ਐਰਿਡ ਜ਼ੋਨ ਆਫ ਮਰਾਠਵਾੜਾ ਰਿਪੋਰਟਡ ਦ ਸੈਕੰਡ ਹਾਈਐਸਟ ਨੰਬਰ ਵਿਦ 215 ਕੇਸਿਸ। ਦੂਸਰਾ ਰੀਜਨ ਜਿਹੜਾ ਮਰਾਠਵਾੜਾ ਹੈ ਜਿੱਥੇ ਮਰਾਠੇ ਜ਼ਿਆਦਾ ਨੇ ਜੀ, ਉੱਥੇ ਵੀ ਜਿਹੜਾ ਸੈਕੰਡ ਲਾਰਜੈਸਟ 215 ਕੇਸ ਆਏ ਨੇ। These regions were worst hit by the drought and have also been impacted by unseasoned rain, ਕਿਉਂਕਿ ਇੱਥੇ ਮੀਂਹ ਦਾ ਜਿਹੜਾ unseasoned ਬੇਮੌਸਮੀ ਉਹਦਾ ਜ਼ਿਆਦਾ ਇਫੈਕਟ ਹੈ। In 2014 the state reported the same trend of the 1981 cases. The highest toll of 1097 was from Vidarbha. Marathwada accounted for 574 cases, reporting a steep rise in suicide once the drought began. In December 2014, Marathwada reported 150 cases, the highest toll in the state. ਹੁਣ ਮਰਾਠਵਾੜਾ ਮਹਾਰਾਸ਼ਟਰ ਮਰਾਠਿਆਂ ਦੀ ਸਟੇਟ, ਜੀ, ਸ਼ਿਵ ਸੈਨਾ ਦਾ ਆਧਾਰ ਮਰਾਠੇ, ਸ਼ਿਵ ਸੈਨਾ ਵੀ ਬੀਜੇਪੀ 'ਚ ਪਾਰਟਨਰ ਹੈ। ਇਹ ਉਸ ਸਟੇਟ 'ਚ ਹੈ ਜਿੱਥੇ ਇਹਨਾਂ ਦੀ ਸਰਕਾਰ ਹੈ ਔਰ ਇਹ ਗੱਲਾਂ ਮਾਰਦੇ ਨੇ ਦੂਜਿਆਂ ਨੂੰ, ਮੁਸਲਮਾਨਾਂ ਨੂੰ ਵੀ ਹਿੰਦੂ ਬਣਾ ਦੇਣਾ ਹੈ, ਚਰਚ ਢਾਹ ਰਹੇ ਨੇ, ਘੱਟ ਗਿਣਤੀਆਂ ਨੂੰ ਧਮਕੀਆਂ ਦੇ ਰਹੇ ਨੇ ਔਰ ਦੂਜਾ ਆਪਣੀ ਕਰਤੂਤ ਆਪਣਾ ਹਾਲ ਦੇਖ ਲਓ ਵੀ ਇਹਨਾਂ ਦੀ ਹਕੀਕਤ ਕੀ ਹੈ ਜੀ। ਔਰ ਹੁਣ ਜਿਹੜੀ ਗੱਲ ਇਨ ਰਿਐਲਿਟੀ ਹੈ ਵੀ ਇਹ ਸੁਸਾਈਡ, ਕਿਉਂਕਿ ਇਹਦੇ ਤੇ ਜ਼ਿਆਦਾ ਫੋਕਸ ਮਹਾਰਾਸ਼ਟਰ ਦਾ ਹੈ, ਇਹੀ ਕਹਾਣੀ ਕੇਰਲਾ ਦੀ ਹੈ, ਇਹੀ ਕਹਾਣੀ ਕਰਨਾਟਕਾ ਦੀ ਹੈ, ਤਮਿਲਨਾਡੂ ਦੀਆਂ ਫਿਗਰਸ ਵੀ ਇਹੀ ਨੇ ਔਰ ਪੰਜਾਬ ਦੀਆਂ ਫਿਗਰਸ ਕਿਉਂਕਿ ਬਹੁਤ ਵਾਰੀ ਸਪਰੈਸ ਹੋ ਜਾਂਦੀਆਂ ਨੇ, ਪਰ ਪੰਜਾਬ ਦੇ ਵਿੱਚ ਖਾਸ ਤੌਰ ਤੇ ਮਾਲਵਾ ਬੈਲਟ ਦੇ ਵਿੱਚ ਜਿਹੜੀ ਪਰਸੈਂਟੇਜ ਵਾਈਜ਼ ਹੈ ਕਿਲਿੰਗ, ਉਹ ਕੋਈ ਮਰਾਠਵਾੜਾ ਜਾਂ ਵਿਦਰਭਾ ਜਾਂ ਆਂਧਰਾ ਜਾਂ ਤਮਿਲਨਾਡੂ ਤੋਂ ਘੱਟ ਨਹੀਂ ਹੈ ਜੀ। ਔਰ ਇਹਦਾ ਬੇਸਿਕ ਰੀਜ਼ਨ ਜਿਹੜਾ ਇੱਕ ਕਿਸਾਨ ਨਹੀਂ ਕਿ the low price of crops and lack of bank credit to farmers, which underpin the larger crisis in the farm sector, have not been addressed by the government. ਹੁਣ ਇਹ ਜਿਹੜੀ ਗੱਲ ਫਾਰਮਰ ਗਰੁੱਪ ਕਹਿ ਰਹੇ ਨੇ, ਦੋ ਚੀਜ਼ਾਂ ਉਹਨਾਂ ਨੇ ਪੁਆਇੰਟ ਆਊਟ ਕੀਤੀਆਂ ਕਿ ਬਈ ਸਭ ਤੋਂ ਪਹਿਲਾਂ ਤਾਂ ਜਿਹੜੀ ਕਿਸਾਨਾਂ ਦੀਆਂ ਫਸਲਾਂ ਨੇ ਉਹਨਾਂ ਦਾ ਜਿਹੜਾ ਪ੍ਰਾਈਸ ਐਲਾਨ ਕੀਤਾ ਜਾਂਦਾ ਸਰਕਾਰ ਖਰੀਦ, ਉਹ ਬਹੁਤ ਘੱਟ ਰੱਖਿਆ ਹੋਇਆ ਜੀ। ਔਰ ਦੂਸਰਾ ਬੈਂਕ ਜਿਹੜੇ ਨੇ ਉਹ ਤੁਹਾਨੂੰ ਲੋ ਇੰਟਰਸਟ ਦੇ ਉੱਤੇ ਲੋਨ ਨਹੀਂ ਦਿੰਦੇ। ਜਿਹੜੇ ਪਿਛਲੇ ਦਿੱਤੇ ਹੋਏ ਨੇ ਉਹਨਾਂ ਦੇ ਇੰਟਰਸਟ ਬਣਾ ਕੇ ਇੰਨਾ ਅਮਾਊਂਟ ਬਣਾ ਦਿੱਤਾ ਹੈ ਵੀ ਉਹ ਤੁਸੀਂ ਪੇ ਕਰਨ ਦੇ ਸਮਰੱਥ ਹੀ ਨਹੀਂ ਹੋ। ਔਰ ਫਿਰ ਉਹਨਾਂ ਨੇ ਜਿਵੇਂ ਇੱਕੋ ਹੀ ਕ੍ਰੌਪ ਨੂੰ ਕੋਟ ਕੀਤਾ ਵੀ ਸਰਕਾਰ ਦੀ ਸਾਡੇ ਪ੍ਰਤੀ ਕੀ ਨੀਤੀ ਹੈ। ਇਟ ਕਾਸਟ 6,800 ਟੂ ਗਰੋ a ਕੁਇੰਟਲ ਆਫ ਕਾਟਨ, ਕਿ ਇੱਕ ਕੁਇੰਟਲ ਯਾਨੀ ਕਿ 100 ਕਿਲੋਗ੍ਰਾਮ ਜਿਹੜੀ ਕਾਟਨ ਹੈ, ਨਰਮਾ ਕਪਾਹ, ਉਹਨੂੰ ਰੇਜ਼ ਕਰਨ ਲਈ 6,800 ਰੁਪਏ ਦਾ ਖਰਚਾ ਆਉਂਦਾ ਕਿਸਾਨ ਦਾ। The sale price fixed by the government is rupees 4,000. Even without a drought, farmers were in debt. ਕਿ ਜੇ ਸੋਕਾ ਪਿਆ ਹੁਣ ਤਾਂ ਜੇ ਨਾ ਵੀ ਪੈਂਦਾ 6,800 ਰੁਪਈਆ ਤੁਹਾਡੀ ਇਨਵੈਸਟਮੈਂਟ ਹੈ ਤੇ ਜਿਹੜੀ ਕੀਮਤ ਤੁਹਾਨੂੰ ਉਸ ਚੋਂ ਮਿਲ ਰਹੀ ਹੈ ਉਹ 4,000 ਰੁਪਈਆ ਮਿਲ ਰਹੀ, ਯਾਨੀ ਪਰ ਏਕੜ ਤੁਸੀਂ 2,000 ਜਿਹੜਾ 800 ਰੁਪਈਆ ਲੂਜ਼ਰ ਹੋ। ਹੁਣ ਇਹ ਫਰੈਂਡਲੀ ਫਾਰਮਰ ਫਰੈਂਡਲੀ ਗਵਰਨਮੈਂਟ ਹੈ ਜੀ। ਔਰ ਅਸੀਂ ਦੇਖਦੇ ਹਾਂ ਵੀ ਇਹਦੇ ਨਾਲ ਰਲਾ ਕੇ ਜਦੋਂ ਅਸੀਂ ਦੂਸਰੀ ਖਬਰ ਨੂੰ ਦੇਖਦੇ ਕਿ ਕਿਵੇਂ ਜਿਹੜਾ ਲੈਂਡ ਐਕੁਜੀਸ਼ਨ ਐਕਟ ਬਣਾਉਣ ਦੇ ਲਈ ਇਹਨਾਂ ਨੇ ਬਿੱਲ ਲਿਆਂਦਾ ਪਿਛਲੀ ਵਾਰੀ ਪਾਰਲੀਮੈਂਟ 'ਚੋਂ ਧੱਕੇ ਨਾਲ, ਕਿਉਂਕਿ ਉਹਨਾਂ ਦੀ ਮੈਜੋਰਿਟੀ ਹੈ, ਆਪੋਜੀਸ਼ਨ ਬਾਹਰ ਹੋਈ, ਪਾਸ ਕਰਾ ਲਿਆ। ਰਾਜ ਸਭਾ 'ਚ ਅਜੇ ਮੈਜੋਰਿਟੀ ਨਹੀਂ, ਉੱਥੇ ਫਸ ਗਿਆ। ਫਿਰ ਆਰਡੀਨੈਂਸ ਜਿਹੜਾ, ਕਿਉਂਕਿ ਪਹਿਲਾਂ ਵੀ ਆਰਡੀਨੈਂਸ ਸੀ, ਉਹਦੇ 'ਚ 6 ਮਹੀਨੇ ਦਾ ਟਾਈਮ ਚਾਹੀਦਾ ਉਹਨੂੰ, ਜੇ ਉਹਦੇ 'ਚ ਪਾਰਲੀਮੈਂਟ ਪਾਸ ਨਾ ਕਰੇ ਤਾਂ ਲੈਪਸ ਹੋ ਜਾਂਦਾ, ਉਹ ਲੈਪਸ ਹੋ ਗਿਆ। ਹੁਣ ਦੇ ਤੋਂ 1-2 ਦਿਨ ਪਹਿਲਾਂ ਹੀ ਇਹਨਾਂ ਨੇ ਪ੍ਰਣਾਬ ਮੁਖਰਜੀ ਤੋਂ ਨਵਾਂ ਆਰਡੀਨੈਂਸ ਜਾਰੀ ਕਰਾ ਰਿਹਾ 6 ਮਹੀਨੇ ਲਈ। ਹੁਣ ਕਿਉਂਕਿ ਇਸ 6 ਮਹੀਨੇ ਦੇ ਵਿੱਚ ਇਹ ਜਿਹੜਾ ਲੈਂਡ ਐਕੁਜੀਸ਼ਨ ਐਕਟ ਹੈ, ਜਿਹਦੇ ਥੱਲੇ ਜਿਹੜੀ ਮਰਜ਼ੀ ਜ਼ਮੀਨ ਸਰਕਾਰ ਲੈ ਲੇ, ਅਦਾਲਤਾਂ ਤੱਕ ਰੁਸਵਾਈ ਦੀ ਕੋਈ ਥਾਂ ਨਹੀਂ, ਕਿਸਾਨ ਦੀ ਕੰਸੈਂਟ ਦੀ ਕੋਈ ਥਾਂ ਨਹੀਂ, ਕੋਈ ਉਹਦੇ ਲਈ ਫਾਰਮਲ ਸਟੱਡੀ ਹੋਣਾ ਜ਼ਰੂਰੀ ਨਹੀਂ ਹੈ। ਔਰ ਇਹ ਬੇਸ਼ਰਮ ਅਕਾਲੀ ਜਿਹੜੇ ਆਪਣੇ ਆਪ ਨੂੰ ਕਿਸਾਨਾਂ ਦੇ ਹਮਦਰਦ ਸਮਝਦੇ ਨੇ, ਇਹਨਾਂ ਨੇ ਵੀ ਪਿਛਲੀ ਵਾਰੀ ਪਾਰਲੀਮੈਂਟ ਸਪੋਰਟ ਕੀਤਾ ਜੀ। ਔਰ ਹੁਣ ਜਦੋਂ ਇਹ ਲੈਂਡ ਐਕੁਜੀਸ਼ਨ ਬਿੱਲ ਦੁਬਾਰਾ ਪਿਛਲੇ ਕੱਲ ਪਾਰਲੀਮੈਂਟ ਦੇ ਵਿੱਚ ਲਿਆਂਦਾ ਤੇ ਸਾਰੀਆਂ ਹੀ ਆਪੋਜੀਸ਼ਨ ਪਾਰਟੀਆਂ ਨੇ, ਕਾਂਗਰਸ ਨੇ ਖਾਸ ਤੌਰ ਤੇ ਇਹਦੇ 'ਚ ਲੀਡ ਲਈ, ਜਿਹੜਾ ਹੁਣ ਲਗਭਗ 2 ਮਹੀਨੇ ਬਾਅਦ ਜੰਗਲ 'ਚੋਂ ਕੇ ਬੀਚ ਤੋਂ ਵਾਪਸ ਆਇਆ ਰਾਹੁਲ ਗਾਂਧੀ ਜੀ। ਉਹਨੇ ਵੀ ਬੜਾ ਬਿਆਨ ਉਹਦਾ ਅੱਜ ਹੈ ਕਿ ਜੀ ਉਹਨੇ ਕਿਹਾ ਜੀ ਇਹ ਸੂਟਡ ਬੂਟਡ ਸਰਕਾਰ ਹੈ, ਹੋਰ ਕੁਝ ਨਹੀਂ ਹੈ,
ਇਹਦੇ ਸੂਟ ਪਾਏ ਨੇ ਤੇ ਬੂਟ ਪਾਏ ਨੇ, ਸੂਟਡ ਬੂਟਡ ਹੈ। ਸੋ ਕੁੱਲ ਮਿਲਾ ਕੇ ਇਹ ਫਾਰਮਰ ਫਰੈਂਡਲੀ ਸਰਕਾਰ ਦਾ ਹਾਲ ਹੈ ਕਿ ਇੱਕ ਪਾਸੇ ਇਹਨਾਂ ਦੀ ਆਪਣੀ ਸਟੇਟ ਜਿਹੜੀ ਰੂਲਡ ਬਾਈ ਬੀਜੇਪੀ ਐਂਡ ਸ਼ਿਵ ਸੈਨਾ, ਉਹਦੇ 'ਚ 3 ਮਹੀਨਿਆਂ 'ਚ ਜਿਹੜਾ ਇਸ ਕਦਰ ਕਿਸਾਨਾਂ ਨੇ ਕੀਤਾ, ਔਰ ਇਹਦੇ ਬਾਵਜੂਦ ਇਹ ਕਿਸਾਨਾਂ ਨੂੰ ਜਿਹੜਾ ਉਹਨਾਂ ਦੀਆਂ ਜ਼ਮੀਨਾਂ ਖੋਹਣ ਦੇ ਲਈ ਪੱਬਾਂ ਭਾਰ ਹੋਏ ਹੋਏ ਨੇ। ਸੋ ਜਿਹਨੇ ਇਹ ਕਮੈਂਟ ਕੀਤਾ ਹੈ ਕਿ ਬਈ ਇਹ ਕਿ ਅਸੀਂ ਇਹ ਦਿਸ ਇਜ਼ ਫਾਰਮਰ ਫਰੈਂਡਲੀ ਗਵਰਨਮੈਂਟ, ਜੀ ਦਿਸ ਇਜ਼ ਦਾ ਜੋਕ ਆਫ ਦਾ ਸੈਂਚੁਰੀ। ਸੋ ਅਸੀਂ ਇਸ ਗੱਲ ਨੂੰ ਹੀ ਜਿਹੜਾ ਪ੍ਰਮਾਣਿਤ ਕਰਵਾਉਣ ਲਈ ਕਿ ਵੀ ਵਾਕਿਆ ਹੀ ਜੋਕ ਆਫ ਦਾ ਸੈਂਚੁਰੀ ਹੈ, ਇਸ ਗੱਲ ਨੂੰ ਲਿਆਂਦਾ। ਜੀ ਦੂਸਰਾ ਇਸ਼ੂ ਜਿਹੜਾ ਮੇਰੇ ਸਾਹਮਣੇ ਹੈ, ਕਈ ਵਾਰ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਤਕਲੀਫ ਚੋਂ, ਮੁਸ਼ਕਲ ਚੋਂ ਤੁਹਾਡੀ ਮਦਦ ਜਿਹੜੀ ਹੈ ਉਸ ਦਾ ਕੋਈ ਤਲਬਗਾਰ ਹੈ ਤੇ ਤੁਸੀਂ ਉਸ ਨੂੰ ਪਾਸੇ ਕਰਕੇ ਉਹਨੂੰ ਕਹਿੰਦੇ ਹੋ ਕਿ ਜੀ ਮੈਂ ਤਾਂ ਤੁਹਾਡੇ ਲਈ ਸ਼ੁਭ ਕਾਮਨਾਵਾਂ ਮੰਗਦਾ ਕਿ ਰੱਬ ਤੁਹਾਨੂੰ ਜਿਹੜਾ ਹੈ ਉਹ ਬਹੁਤ ਸੁੱਖ ਦੇ। ਜੀ ਹੁਣ ਜਿਹੜੀ ਤੁਹਾਡੀ ਸਮਰੱਥਾ 'ਚ ਹੈ ਗੱਲ ਕਰਨ ਦੀ, ਉਸ ਤੋਂ ਤੁਸੀਂ ਭੱਜ ਜਾਓ, ਔਰ ਉਸ ਤੋਂ ਵੱਧ ਕੇ ਵੱਧ ਕਾਮਨਾ ਕੀ ਹੋ ਸਕਦੀ ਹੈ? ਜਿਹੜਾ ਬੰਦਾ ਕਰਨ ਦੀ ਸਮਰੱਥਾ ਰੱਖਦਾ ਉਹ ਕਰ ਨਹੀਂ ਰਿਹਾ, ਔਰ ਦੂਜਾ ਜਿਹਦੇ ਤੇ ਉਹਦਾ ਕੋਈ ਕੰਟਰੋਲ ਨਹੀਂ ਹੈ, ਕਿਸੇ ਨਾਲ ਕੀ ਵਾਪਰਨੇ ਇਹ ਕਿਸੇ ਦੀ ਕਾਮਨਾ ਨਾਲ ਤਾਂ ਨਹੀਂ ਜੁੜਿਆ ਹੋਇਆ। ਸੋ ਮੇਰੇ ਮਨ 'ਚ ਇਹ ਖਿਆਲ ਆਇਆ ਜਦੋਂ ਮੈਂ ਕੱਲ੍ਹ ਜਾਂ 2 ਦਿਨ ਪਹਿਲਾਂ ਦੀ ਇਹ ਖਬਰ ਹੈ ਵੀਕਐਂਡ ਦੀ, ਜੀ ਇਹ ਖਬਰ ਆਈ ਕਿ ਜੀ ਪ੍ਰੈਜ਼ੀਡੈਂਟ ਬਰਾਕ ਹੁਸੈਨ ਓਬਾਮਾ, ਅਮਰੀਕਾ ਦੇ ਪ੍ਰੈਜ਼ੀਡੈਂਟ ਨੇ 803ਵਾਂ ਜਿਹੜਾ ਉਰਸ ਹੈ ਦਰਗਾਹ ਜਿਹੜਾ ਨਿਜ਼ਾਮੁਦੀਨ ਖਵਾਜਾ ਮੋਇਉਦੀਨ ਹਸਨ ਚਿਸ਼ਤੀ ਆਫ ਅਜਮੇਰ, ਨਿਜ਼ਾਮੁਦੀਨ ਤਾਂ ਦਿੱਲੀ 'ਚ ਹੈ, ਇਹ ਖਵਾਜਾ ਮੋਇਨੂਦੀਨ ਹਸਨ ਚਿਸ਼ਤੀ ਆਫ ਅਜਮੇਰ, ਉਸ ਦੀ ਦਰਗਾਹ ਦੇ ਉੱਤੇ ਭੇਟ ਕਰਨ ਦੇ ਲਈ ਪ੍ਰੈਜ਼ੀਡੈਂਟ ਓਬਾਮਾ ਨੇ ਇੱਕ ਚਾਦਰ ਭੇਜੀ ਹੈ, ਬੜੀ ਲਾਲ ਐਮਬਰਾਇਡਰੀ ਉੱਤੇ ਕੱਢੀ ਹੋਈ ਹੈ, ਔਰ ਉਹਦੇ 'ਚ ਉਹਨਾਂ ਦਾ ਜਿਹੜਾ ਰੈੱਡ ਕਲਰਡ ਰਿਚਲੀ ਐਮਬਰਾਇਡਰਡ ਚਾਦਰ, ਔਰ ਉਹ ਜਿਹੜਾ ਹੁਣ ਵਰਮਾ ਐਂਬੈਸਡਰ ਲਾਇਆ ਅਮਰੀਕਾ ਦਾ ਇੰਡੀਆ 'ਚ, ਉਹਨੇ ਜਾ ਕੇ ਉਹਨਾਂ ਦਾ ਜਿਹੜਾ ਹਾਜੀ ਚਿਸ਼ਤੀ ਹੈ ਉਹ US ਗੌਰਮੈਂਟ ਦੀ ਬਿਹਾਫ 'ਤੇ ਉਹਨੂੰ ਦਿੱਤੀ ਹੈ, ਔਰ ਉਹਨਾਂ ਨੇ ਕਿਹਾ ਕਿ ਜੀ ਫਰਾਈਡੇ ਮਾਰਨਿੰਗ ਅਸੀਂ ਜਿਹੜੀ ਉਹਨੂੰ ਜਦੋਂ ਉਰਸ ਸ਼ੁਰੂ ਹੋਏਗਾ ਚੜਾਵਾਂਗੇ। ਉਹਨੇ ਕਿਹਾ ਜੀ ਇਟਸ ਏ ਹਿਸਟੋਰਿਕ ਡੇ ਐਂਡ ਏ ਵੈਲਕਮ ਮੂਮੈਂਟ। ਇਹ ਹਾਜੀ ਚਿਸ਼ਤੀ ਕਹਿ ਰਿਹਾ ਵੀ ਬਹੁਤ ਮੁਬਾਰਕ ਹੈ, ਇਹ ਪਹਿਲੀ ਵਾਰ ਇਸ ਕਿਸਮ ਦੀਆਂ ਅਜਮੇਰ ਦਰਗਾਹ ਸ਼ਰੀਫ ਲਈ ਕਿਸੇ ਨਾਨ ਏਸ਼ੀਅਨ ਕੰਟਰੀ ਦੇ ਹੈੱਡ ਵੱਲੋਂ ਇਹ ਆਫਰ ਆਈ ਹੈ, ਔਰ ਅਸੀਂ ਜਿਹੜਾ ਇਸ ਦੇ ਲਈ ਉਹਨਾਂ ਦਾ ਸ਼ੁਕਰੀਆ ਕਰਦੇ ਹਾਂ। ਜੀ ਚਲੋ ਬੜੀ ਚੰਗੀ ਗੱਲ ਹੈ, ਨਾ ਤਾਂ ਸਾਡਾ ਅਜਮੇਰ ਸ਼ਰੀਫ ਦੇ ਨਾਲ ਕੋਈ ਵਿਰੋਧ ਹੈ, ਇਹ ਕਿਸੇ ਦਾ ਨਿੱਜੀ ਕਿਨੇ ਕਿੱਥੇ ਕੀ ਦੇਣਾ ਹੈ ਉਹਦੀ ਗੱਲ ਹੈ, ਪਰ ਮੈਂ ਸਮਝਦਾ ਹਾਂ ਵੀ ਜੇ ਪ੍ਰੈਜ਼ੀਡੈਂਟ ਓਬਾਮਾ ਸੱਚਮੁੱਚ ਹੀ ਉਸ ਖਿੱਤੇ ਦੇ ਵਿੱਚ ਔਰ ਇੰਡੀਆ ਦੇ ਵਿੱਚ ਖਾਸ ਤੌਰ 'ਤੇ ਜਿੱਥੇ ਲਗਭਗ 160 ਮਿਲੀਅਨ ਮੁਸਲਮਾਨ ਰਹਿੰਦੇ ਨੇ, 16 ਕਰੋੜ, ਜੀ ਜਾਂ ਬਾਕੀ ਘੱਟ ਗਿਣਤੀਆਂ ਰਹਿੰਦੀਆਂ ਨੇ, 30 ਮਿਲੀਅਨ ਈਸਾਈ ਰਹਿੰਦੇ ਨੇ, 24-25 ਮਿਲੀਅਨ ਸਿੱਖ ਰਹਿੰਦੇ ਨੇ, ਦਲਿਤ ਰਹਿੰਦੇ ਨੇ 200 ਮਿਲੀਅਨ, ਜੇ ਔਰ ਅਮਰੀਕਾ ਓਨਲੀ ਸੁਪਰ ਪਾਵਰ ਹੈ ਸੰਸਾਰ ਦੀ। ਇੱਕ ਪਾਸੇ ਤਾਂ ਇਹ ਪ੍ਰੈਜ਼ੀਡੈਂਟ ਓਬਾਮਾ ਨਰਿੰਦਰ ਮੋਦੀ ਦਾ ਜਿਹੜਾ ਹੈ ਉਹ ਪ੍ਰੋਫਾਈਲ ਲਿਖ ਰਿਹਾ ਹੈ ਟਾਈਮ ਮੈਗਜ਼ੀਨ 'ਚ, 100 ਮੋਸਟ ਇੰਪ੍ਰੈਸਿਵ ਮੈਨ ਔਰ ਇੰਪੋਰਟੈਂਟ ਮੈਨ ਆਫ ਦ ਸੈਂਚੁਰੀ 'ਚ, ਉਹਦੇ 'ਚ ਉਹਨੂੰ ਕਹਿ ਰਿਹਾ ਹੈ ਕਿ ਜੀ ਇਹ ਹੀ ਇਜ਼ ਏ ਰਿਫਾਰਮਰ ਇਨ ਚੀਫ, ਕਿ ਬਹੁਤ ਵੱਡਾ ਸੁਧਾਰਕ ਹੈ ਸੁਸਾਇਟੀ ਦਾ, ਔਰ ਫਰਮ ਰੈਗਸ ਟੂ ਦਾ ਰਿਚਿਜ਼ ਇੱਕ ਆਮ ਬੰਦਾ ਉੱਠ ਕੇ ਜਿਹੜਾ ਹੈ ਉਹ ਪ੍ਰਧਾਨ ਮੰਤਰੀ ਬਣ ਗਿਆ, ਔਰ ਸਲੂਟ। ਔਰ ਉਸ ਦੀ ਜਿਹੜੀ ਡਿਸਕ੍ਰਿਪਸ਼ਨ ਹੈ ਟਾਈਮ ਮੈਗਜ਼ੀਨ ਲਈ ਓਬਾਮਾ ਨੇ ਲਿਖੀ ਜੀ। ਹੁਣ ਜਾਂ ਤਾਂ ਇਹ ਇਸ ਕਦਰ ਡੀਜਨਰੇਟ ਸਾਰਾ ਹੀ ਸਿਸਟਮ ਹੋ ਚੁੱਕਾ ਹੈ ਕਿ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਕਿ ਇਹਦਾ ਜਿਹੜਾ ਰਿਫਾਰਮਰ ਇਨ ਚੀਫ ਹੈ ਉਹ ਕੀ ਕਰ ਰਿਹਾ। ਇੱਕ ਪਾਸੇ ਕਿਸਾਨ ਜਿਹੜੇ ਨੇ ਉਹ ਸੁਸਾਈਡ ਕਰ ਰਹੇ ਨੇ, ਉਹ ਜੇ ਕੈਨੇਡਾ ਦੇ 3 ਰੋਜ਼ਾ ਦੌਰੇ 'ਤੇ ਆਇਆ ਤੇ ਸਭ ਤੋਂ ਵੱਡੀ ਪ੍ਰਾਪਤੀ ਉਹਦੀ ਜਿਹੜੀ ਕਿ ਉੱਥੇ ਮੀਡੀਆ ਨੇ ਵੀ ਐਡੀਟੋਰੀਅਲ ਲਿਖੇ ਕਿ ਜੀ ਦੇਖੋ 250 ਮਿਲੀਅਨ ਦਾ ਉਹ ਯੂਰੇਨੀਅਮ ਲੈ ਕੇ ਆਇਆ, ਜਿਹੜਾ ਯੂਰੇਨੀਅਮ ਅਜੇ ਆਸਟ੍ਰੇਲੀਆ ਨੇ ਵੀ ਨਹੀਂ ਸੀ ਦਿੱਤਾ। ਔਰ ਅੱਜ ਹੀ ਟੋਰਾਂਟੋ 'ਚ ਇੱਕ ਪੱਤਰਕਾਰ ਸਿੰਘ ਨਾਲ ਗੱਲ ਹੋ ਰਹੀ ਸੀ, ਉਹਨਾਂ ਨੇ ਜੋਕਿੰਗਲੀ ਕਿਹਾ, ਕਹਿੰਦੇ ਜੀ ਹੁਣ ਅਸੀਂ ਇਹੀ ਕਹੀ ਜਾਂਦੇ ਹਾਂ ਜੀ ਕੈਨੇਡਾ ਨੇ ਵੀਜ਼ਾ ਕਿਉਂ ਦਿੱਤਾ ਮੋਦੀ ਨੂੰ, ਕਹਿੰਦਾ ਕੈਨੇਡਾ ਨੇ ਐਵੇਂ ਥੋੜ੍ਹੀ ਦਿੱਤਾ, 250 ਮਿਲੀਅਨ 'ਚ ਵੀਜ਼ਾ ਦਿੱਤਾ ਜੀ, ਕਿ 250 ਮਿਲੀਅਨ ਦਾ ਸੌਦਾ ਇਹਨਾਂ ਤੋਂ ਖਰੀਦਿਆ ਉਹਨੇ ਕਿਹਾ ਜੀ ਮੈਂ ਖਰੀਦਣਾ, ਉਹਨੇ ਕਿਹਾ ਜੀ ਇਹ ਵੀਜ਼ਾ ਆਮ ਕਹਿੰਦੇ
few hundred ਦੇ ਕੇ ਉਹਦੀ ਫੀਸ ਹੁੰਦੀ ਹੈ, ਇਹਦੀ ਵੀਜ਼ਾ ਫੀਸ $250 ਮਿਲੀਅਨ ਸੀ। ਹੁਣ ਇੱਕ ਪਾਸੇ ਇਹਦਾ ਜਿਹੜਾ ਰਿਫਾਰਮਰ ਇਨ ਚੀਫ ਹੈ ਉਹ ਯੂਰੇਨੀਅਮ, ਨਿਊਕਲੀਅਰ ਹਥਿਆਰ, ਫਰਾਂਸ ਤੋਂ ਰੈਫੇਲ ਜਹਾਜ਼, ਉਹ ਸਾਰਾ ਮਿਲਟਰੀ ਜੰਗੀ ਸਾਜ਼ੋ ਸਮਾਨ, ਤਾਂ ਕਿ ਹਿੰਦੂਤਵਾ ਨੂੰ ਉੱਥੇ ਲਿਜਾਣਾ ਜਿੱਥੇ ਆਰੀਆ ਭੱਟ ਦੇ ਜ਼ਮਾਨੇ 'ਚ ਸੀ, ਔਰ ਜਿੱਥੇ ਇਹਨਾਂ ਨੇ ਕਹਿੰਦੇ ਨੇ ਸਾਰੀ ਹਿਊਮਨ ਸਿਵਲਾਈਜੇਸ਼ਨ ਹੀ ਉੱਥੋਂ ਸ਼ੁਰੂ ਹੋਈ ਹੈ ਜੀ। ਦੂਸਰੇ ਪਾਸੇ ਘੱਟ ਗਿਣਤੀਆਂ ਦਾ ਕੀ ਹਸ਼ਰ ਕੀਤਾ ਜਾ ਰਿਹਾ ਹੈ, ਜ਼ਾਹਰ ਹੈ, ਅਸੀਂ ਬਾਰ-ਬਾਰ ਡਿਸਕਸ ਕਰਦੇ ਹਾਂ। ਕੁੱਲ ਮਿਲਾ ਕੇ ਇਸ ਬੰਦੇ ਦਾ ਟਰੈਕ ਰੈਕਡ ਕੀ ਹੈ? ਜੇ ਇਹਦਾ ਟਰੈਕ ਰੈਕਡ ਮਾੜਾ ਨਹੀਂ ਸੀ ਤੇ ਅਮਰੀਕਾ ਨੇ ਉਹਨੂੰ 2002-03 ਤੋਂ ਲੈ ਕੇ 2014 ਤੱਕ ਵੀਜ਼ਾ ਕਿਉਂ ਨਹੀਂ ਸੀ ਦਿੱਤਾ, ਕਿਉਂ ਬਲੌਕ ਕੀਤਾ ਹੋਇਆ ਸੀ? ਸੋ ਜ਼ਾਹਰ ਹੈ ਕੋਈ ਉਹਨਾਂ ਨੇ ਸਾਡੀਆਂ ਰਿਪੋਰਟਾਂ ਜਾਂ ਸਾਡੇ ਸੈਗਮੈਂਟ ਸੁਣ ਕੇ ਤਾਂ ਨਹੀਂ ਸੀ ਬਲੌਕ ਕੀਤਾ ਹੋਇਆ। ਜੀ ਜੀ, ਇਹਨਾਂ ਦੀਆਂ ਆਪਣੀਆਂ ਇਨਵੈਸਟੀਗੇਟਿਵ ਏਜੰਸੀਆਂ ਨੇ, ਆਪਣਾ ਇਹਨਾਂ ਦਾ ਨੈਟਵਰਕ ਹੈ, ਇਹਨਾਂ ਨੇ ਕਨਕਲੂਡ ਕੀਤਾ ਸੀ ਵੀ ਉਹਨੇ ਕੀ ਕੀਤਾ। ਹੁਣ ਇਹਦੇ ਬਾਵਜੂਦ ਬਜਾਏ ਕਿ ਇਹ ਹੁਣ ਅਜਮੇਰ ਸ਼ਰੀਫ 'ਚ ਚਾਦਰ ਭੇਜ ਕੇ ਇਹ ਮੁਸਲਮਾਨਾਂ ਨੂੰ ਜਿਹੜਾ ਦੱਸ ਰਿਹਾ ਕਿ ਜੀ ਦੇਖੋ ਮੈਂ ਕਿੰਨੀ ਸ਼ਰਧਾ ਰੱਖਦਾ, ਹੁਣ ਦੂਜਾ ਪੱਖ ਇਹ ਹੈ ਕਿ ਵੀ ਜੇ ਤੁਹਾਡਾ ਸੱਚਮੁੱਚ ਹੀ ਉੱਥੋਂ ਦੀਆਂ ਘੱਟ ਗਿਣਤੀਆਂ ਔਰ ਖ਼ਾਸ ਤੌਰ 'ਤੇ ਆਪਣੇ ਤੁਹਾਡੇ ਪਿਓ ਦੇ ਮਜ਼ਹਬ ਨਾਲ, ਕਿਉਂਕਿ ਪਿਓ ਕੀਨੀਆ ਤੋਂ ਇਸਲਾਮ 'ਚ ਯਕੀਨ ਰੱਖਣ ਵਾਲੇ ਸੀ, ਤੁਸੀਂ ਸੱਚਮੁੱਚ ਕੁਛ ਕਰਨਾ ਚਾਹੁੰਦੇ ਹੋ, ਫਿਰ ਤਾਂ ਤੁਸੀਂ ਨਾ ਸਿਰਫ ਇੱਕ ਅੱਧੀ ਪ੍ਰੇਅਰ ਮੀਟਿੰਗ 'ਚ ਜਾਂ ਇੱਕ ਅੱਧੀ ਸਟੇਟਮੈਂਟ ਦੇ ਕੇ ਫਿਰ ਉਹਨੂੰ ਜਿਹੜਾ ਰਿਫਾਰਮਰ ਇਨ ਚੀਫ ਬਣਾ ਦਿੰਦੇ ਕਿ ਬਈ ਤੁਸੀਂ ਪ੍ਰੈਸ਼ਰ ਐਕਸਰਟ ਕਰਦੇ ਕਿ ਵੀ ਇਹ ਬੰਦ ਕਰੋ ਇਹ ਪਾਰਟ। ਜੇ ਤੁਸੀਂ ਇੱਕ ਸਿਵਲਾਈਜ਼ਡ ਨੇਸ਼ਨ ਦੀ ਤਰ੍ਹਾਂ ਨਹੀਂ ਬਿਹੇਵ ਕਰੋਗੇ ਅਸੀਂ ਸੈਂਕਸ਼ਨਸ ਲਾਵਾਂਗੇ ਤੁਹਾਡੇ ਤੇ। ਹੁਣ ਇੱਕ ਪਾਸੇ ਤਾਂ ਈਰਾਨ ਦਾ ਨੱਕ 'ਚ ਦਮ ਕੀਤਾ ਹੈ ਕਿ ਵੀ ਨਿਊਕਲੀਅਰ ਨਾ ਬਣ ਜਾਏ, ਉਹਦੇ ਨਾਲ ਲਾਓ ਉਹਨੂੰ ਫਿਰ ਜਿਹੜਾ ਧਮਕੀਆਂ ਤੇ ਧਮਕੀਆਂ, ਕਦੇ ਇਜ਼ਰਾਈਲ ਕੁਛ ਕਹਿ ਰਿਹਾ, ਕਦੇ ਇਹ ਕੁਛ ਕਹਿ ਰਿਹਾ। ਤੇ ਇੱਧਰ ਜਿਨ੍ਹਾਂ ਨੇ ਕਿਸੇ ਟਰੀਟੀ ਤੇ ਸਾਈਨ ਨਹੀਂ ਕੀਤੇ, CTBT ਹੋਏ, ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟਰੀਟੀ ਹੋਏ, ਉਸ ਨੂੰ ਰਿਐਕਟਰ ਵੀ, ਉਸ ਦੇ ਲਈ ਨਿਊਕਲੀਅਰ ਸਪਲਾਇਰ ਗਰੁੱਪ 'ਚ ਵੀ ਉਸ ਨੂੰ ਆਫ ਦਾ ਹੁੱਕ ਕਰਨਾ, ਔਰ ਜਿਸ ਤਰੀਕੇ ਦੀ ਇੱਕ ਮੈਡ ਰੇਸ ਇਹਨਾਂ ਨੇ ਖੜੀ ਕਰ ਦਿੱਤੀ ਹੈ। ਹੁਣ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ, ਅੱਜ ਸਾਰਾ ਮੀਡੀਆ ਚੀਕ ਰਿਹਾ ਹੈ ਕਿ ਜੀ ਚਾਈਨਾ ਦਾ ਪ੍ਰੈਜ਼ੀਡੈਂਟ ਜਿਹੜਾ ਉਹ ਪਾਕਿਸਤਾਨ ਗਿਆ ਹੈ, $62 ਬਿਲੀਅਨ ਦੀ ਡੀਲ, ਔਰ ਇੱਧਰ ਤੇ ਉੱਧਰ ਇਹ ਕੀ ਬਣੇਗਾ ਕੀ ਹੈ। ਹੁਣ ਜੇ ਤੁਸੀਂ ਇਸ ਕਿਸਮ ਦਾ ਹਸਾਵਾਂਪਨ ਕ੍ਰੀਏਟ ਕਰੋਗੇ ਕਿ ਇੱਕ ਪਾਸੇ ਤੁਸੀਂ ਉਸ ਕਾਤਲ ਨੂੰ ਜਿਸ ਦੇ ਹੱਥ ਮਾਈਨੋਰਟੀਜ਼ ਦੇ ਖੂਨ ਨਾਲ ਰੰਗੇ ਹੋਏ ਨੇ, ਉਸ ਨੂੰ ਤੁਸੀਂ ਰਿਫਾਰਮਰ ਇਨ ਚੀਫ ਬਣਾਉਣਾ, ਤੇ ਬਜਾਏ ਕਿ ਉਹਨਾਂ ਲੋਕਾਂ ਦੇ ਹੱਕ ਦੇ ਲਈ ਪੋਲੀਟੀਕਲ ਪ੍ਰੈਸ਼ਰ ਯੂਜ਼ ਕੀਤਾ ਜਾਏ, ਤੁਸੀਂ ਚਾਦਰ ਭੇਟ ਕਰ ਰਹੇ ਹੋਗੇ। ਅਜਮੇਰ ਸ਼ਰੀਫ ਦੀ ਚਾਦਰ ਉੱਥੇ ਸ਼ੁਭ ਕਾਮਨਾਵਾਂ ਦੇ ਦੇ, ਉਹਨਾਂ ਲੋਕਾਂ ਦਾ ਭਲਾ ਕਰੇ, ਬਾਕੀ ਜਿਹੜਾ ਉਹ ਕੋਈ ਨਾ ਰਹੇ। ਉਹ ਤਾਂ ਇਹ ਮੰਗ ਉਹਨਾਂ ਦਾ ਇੱਕ ਲੀਡਰ ਹੁਣ ਕਰ ਰਿਹਾ ਜੀ ਤਾਜ ਮਹਿਲ ਨੂੰ ਢਾਓ ਜੀ, ਇਹਦੇ ਥੱਲੇ ਸ਼ਿਵ ਮੰਦਰ ਹੈ। ਸੋ ਇਹ ਜਿਹੜੀ ਅਜਮੇਰ ਸ਼ਰੀਫ 'ਚ ਵੀ ਚਾਦਰਾਂ ਭੇਟ ਹੋ ਰਹੀਆਂ ਨੇ, ਪਤਾ ਨਹੀਂ ਕਿੰਨਾ ਚਿਰ ਹੋਰ ਮੁੜ ਕੇ ਇਹਨਾਂ ਨੇ ਅਜਮੇਰ ਉੱਥੇ ਵੀ ਜਿਹੜਾ ਆਪਣਾ ਮੰਦਰ ਦਾ ਦਾਅਵਾ ਕਰਨਾ ਕਿ ਵੀ ਇੱਥੇ ਸਾਡਾ ਮੰਦਰ ਸੀ, ਔਰ ਜਿਵੇਂ ਜੇ ਤਾਜ ਮਹਿਲ ਦੇ ਥੱਲੇ ਸ਼ਿਵ ਮੰਦਰ ਨਿਕਲ ਆਇਆ ਤੇ ਉਹ ਇੱਥੇ ਵੀ ਨਿਕਲ ਆਇਆ। ਸੋ ਅਸੀਂ ਸਮਝਦੇ ਹਾਂ ਵੀ ਇਹਨੂੰ ਕੀ ਕਿਹਾ ਜਾਏ। ਇਹ ਬਿਲਕੁਲ ਕੋਈ ਮੇਰੇ ਕੋਲ ਸ਼ਬਦ ਨਹੀਂ ਨੇ ਕਿ ਵੀ ਇਹ ਭਗੌੜਾਪਨ ਹੈ ਅਸਲੀਅਤ ਤੋਂ, ਔਰ ਭਗੌੜਾਪਨ ਹੈ ਜੀ ਜੀ। ਕੋਈ ਇਹਦੇ 'ਚ ਫੇਥ ਦੀ ਗੱਲ ਨਹੀਂ ਹੈ। ਇਹ ਨਹੀਂ ਹੈ ਵੀ ਉੱਥੇ 16,000 ਮੀਲ ਦੂਰ ਜਿਹੜਾ ਉਹ ਅਜਮੇਰ ਸ਼ਰੀਫ 'ਚੋਂ ਹੀ ਕੋਈ ਪੀਸ ਨਿਕਲੇਗੀ। ਪੀਸ ਦਾ ਤਾਂ ਮੰਤਰ ਤੁਹਾਡੇ ਕੋਲ ਹੈ, ਕਿਉਂਕਿ ਤੁਸੀਂ ਪਾਵਰ ਹੋ, ਤੁਸੀਂ ਜਿੱਥੇ ਚਾਹੋ ਫੌਜ ਲੈ ਕੇ ਜਾ ਵੜਦੇ ਹੋ। ਇਰਾਕ 'ਚ ਤੁਸੀਂ ਜਾ ਵੜੇ, ਲੀਬੀਆ 'ਚ ਤੁਸੀਂ ਜਾ ਵੜੇ, ਅਫਗਾਨਿਸਤਾਨ 'ਚ ਤੁਸੀਂ ਜਾ ਵੜੇ, ਵੀਅਤਨਾਮ 'ਚ ਤੁਸੀਂ ਵੜੇ, ਕੋਰੀਆ 'ਚ ਵੜੇ, ਤੇ ਇੱਥੇ ਤੁਹਾਡੀ ਹੁਣ ਚਾਦਰ ਜਿਹੜੀ ਹੈ ਪੀਸ ਲਿਆਏਗੀ ਇੰਡੀਆ ਦੇ ਵਿੱਚ, ਔਰ ਘੱਟ ਗਿਣਤੀਆਂ ਦਾ ਬਚਾਅ ਕਰੇਗੀ ਜੀ। ਸੋ ਇਹ ਟੋਟਲੀ ਭਗੌੜਾਪਨ ਹੈ, ਔਰ ਇਹ ਆਪਣੇ ਸੈਕੰਡ ਟਰਮ ਹੈ ਓਬਾਮਾ ਦੀ। ਮੈਨੂੰ ਨਹੀਂ ਪਤਾ ਵੀ ਇਹ ਉਹ ਤਾਂ ਹਿਸਟਰੀ ਕੌਨਸ਼ੀਅਸ ਰਿਹਾ ਬੰਦਾ ਹੈ, ਬੜੀਆਂ ਬੜੀਆਂ ਗੱਲਾਂ ਕਰਦਾ ਸੀ ਬਣਨ ਤੋਂ ਪਹਿਲੇ। ਇਹਨੂੰ ਪਤਾ ਨਹੀਂ ਹੈ ਵੀ ਕੀ ਲੈਗੇਸੀ ਇਹ ਛੱਡ ਕੇ ਜਾ ਰਿਹਾ, ਐਂਡ ਹਾਊ ਹੀ ਵਿਲ ਬੀ ਵੈਲਿਊਡ ਇਨ ਦਾ ਹਿਸਟਰੀ, ਪਰਟੀਕੁਲਰਲੀ ਇਨ ਆਵਰ ਮਾਈਂਡਸ, ਔਰ ਸਾਊਥ ਏਸ਼ੀਅਨ ਮਾਈਨੋਰਿਟੀਜ਼ ਇਹਨੂੰ ਕਿਵੇਂ ਰੇਟ ਕਰਨਗੇ ਜੀ। ਸੋ ਇਹ ਭਗੌੜਾਪਨ ਹੈ, ਇਸ ਤੋਂ ਵੱਧ ਕੇ ਕੁਝ ਨਹੀਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।